ਹਾਏ ਹਾਏ ਪਤਾ ਨਹੀਂ ਮੁੰਡਿਆਂ ਨੇ ਕੀ ਕਰਨਾ ਸਮਝ ਨੀ ਲੱਗਣ ਡਈ ਹੈ ਵੀ ਪੌਦਿਆਂ ਨੂੰ ਪਾਣੀ ਨਾ ਲੱਗਾ ਤੇ ਤੁਸੀਂ ਨਾ ਹੋਣ ਲਓ ਅੱਜ ਲਾ ਕੰਮ ਸਾਰਾ ਖਰਾਬ ਕਰ ਦਿੱਤਾ ਮੁੰਡਿਆਂ ਨੇ ਵੇਖ ਤੇ ਸਹੀ ਉਹ ਤਾਂ ਬਾਰਿਸ਼ ਨਹੀਂ ਹੋਈ ਵੀ ਪੌਦੇ ਬਾਹਰ ਨਿਕਲਣ ਨੂੰ ਫਿਰਨ ਡੇ ਆ ਜਾ ਦਾਦਾ ਜੀ ਨੇ ਕਦੀ ਵੀ ਇਦਾਂ ਦਾ ਫੋਨ ਨਹੀਂ ਕੀਤਾ ਕਿ ਮੇਰੀ ਤਬੀਅਤ ਖਰਾਬ ਆ ਤੇ ਫਟਾਫਟ ਆ ਜਾਓ। ਮੈਨੂੰ ਕੋਈ ਠੇਕਾ ਤੁਸੀਂ ਆਪ ਹੀ ਆਈ ਜਾਂਦੇ। ਉਹ ਠੇਕਾ ਨਹੀਂ ਕੋਈ ਮਾੜੀ ਅਕਲ ਵਾਲੀ ਗੱਲ ਕਰਿਆ ਕਰ ਵੀ ਦਾਦਾ ਜੀ ਦਾ ਆਖਰੀ ਟਾਈਮ ਚੱਲਣ ਡਿਆ ਵਾ ਵੀ ਉਹਨਾਂ ਦੀ ਸਾਰੀ ਜਾਇਦਾਦ ਪ੍ਰਾਪਰਟੀ ਜਿੰਨੀ ਵੀ ਆ ਉਹ ਅੱਗੋਂ ਮੇਰੇ ਨਾਂ ਹੀ ਲੱਗਣੀ ਆ। ਤੁਹਾਨੂੰ ਪਤਾ ਕਿ ਆਖਰੀ ਟਾਈਮ ਭਾਵੇਂ ਵੈਸੇ ਬੁਲਾਇਆ ਹੋਵੇ। ਉਹ ਨਹੀਂ ਵੈਸੇ ਕਦੋਂ ਬੁਲਾਇਆ ਉਹਨਾਂ ਨੇ ਜਦੋਂ ਫੋਨ ਕੀਤਾ ਉਹ ਆਵਾਜ਼ ਕੰਬਣ ਡਈ ਸੀ। ਹੁਣ ਟਾਈਮ ਜ਼ਿਆਦਾ ਨਹੀਂ ਹੈ ਦਾਦਾ ਜੀ ਕੋ ਮੈਨੂੰ ਪਤਾ ਨਾ। ਚੰਗਾ ਭਲਾ ਸ਼ਹਿਰ ਵਿੱਚ ਬੈਠੀ ਸੀ ਉਹ ਇੰਨੀ ਗਰਮੀ ਦੇ ਵਿੱਚ ਤੁਸੀਂ ਪਿੰਡ ਲੈ ਕੇ ਆ ਗਏ ਮੈਨੂੰ। ਪਿੰਡ ਤੈਨੂੰ ਕੀ ਹੋ ਗਿਆ ਤੈਨੂੰ ਆ ਸਾਰੀ ਜਾਇਦਾਦ ਦੀ ਤੇ ਤੂੰ ਮਾਲਕਣ ਬਣ ਜਾਣਾ ਵਾ ਚੁੱਪ ਕਰਕੇ ਹੈਂ। ਪਰ ਮੈਂ ਸ਼ਹਿਰ ਹੀ ਰਹਿਣਾ ਪਿੰਡ 'ਚ ਨਹੀਂ ਮੈਂ ਰਹਿਣਾ। ਇਧਰੋਂ ਦਾਦਾ ਜੀ ਨੇ ਪੂਰਨਮ ਹੋਣਾ ਉਧਰੋਂ ਆਪਾਂ ਸਾਰਾ ਕੁਝ ਵੇਚ ਕੇ ਸ਼ਹਿਰ। ਮੁਸੀਬਤ ਮੇਰੇ ਵਾਸਤੇ। ਸਿਰਫ 15 ਦਿਨ ਵਾਸਤੇ ਨੇਕ ਔਰਤ ਬਣ ਜਾ ਨੇਕ ਖਵਾਤੀਨ ਬਣ ਜਾ ਬਣ ਕੇ ਖਿਦਮਤ ਜਿਹੜੀਆਂ ਘਰ 'ਚ ਕੰਮ ਕਾਰ ਕਰਨ ਵਾਲੀਆਂ ਹੁੰਦੀਆਂ ਨੇ ਨਾ ਐ ਰੋਟੀ ਪਕਾਉਣ ਵਾਲੀਆਂ ਸਿਆਣਿਆਂ ਦੀ ਖਿਦਮਤ ਕਰਨ ਵਾਲੀ ਤੇਰੀ ਮਿਹਰਬਾਨੀ 15 ਦਿਨ ਵਾਸਤੇ ਬਣ ਸਕਦੀਆਂ ਤੂੰ। ਜੇ ਸੋਨਾ ਹੋ ਗਿਆ ਨਾ ਤੇ ਫਿਰ ਮੈਂ ਆਪ ਮਾਰ ਦੇਣਾ ਹੁਣ ਜ਼ਹਿਰ ਦੇ ਕੇ। ਓਹੋ ਕੀ ਕਰਾਂ ਮੈਂ ਇਸ਼ਕ ਦੀ ਸ਼ਾਦੀ ਵੀ ਨਹੀਂ ਕਰਨੀ ਚਾਹੀਦੀ ਬੰਦੇ ਨੂੰ ਮੈਂ ਕੀ ਕਰਾਂ। ਨਾ ਕਰਦੇ ਫਿਰ। ਉਹ ਮੈਂ ਤੈਨੂੰ ਇਹ ਕਹਿ ਰਿਹਾ ਵਾਂ ਜਿੱਦਾਂ ਦੀ ਉਹ ਘਰੇਲੂ ਜੀਆਂ ਔਰਤਾਂ ਨਹੀਂ ਹੁੰਦੀਆਂ ਹਾਂਜੀ ਉਦਾਂ ਦੀ ਬਣ ਜਾ। ਅੱਗੇ ਮੈਂ ਡਾਂਸ ਕਰਨ ਡਈ। ਹਾਏ ਹਾਏ ਡਾਂਸ ਤੇਰਾ ਮੈਂ ਖਤਮ ਕਰਾਉਣ ਵਾਸਤੇ ਤੈਨੂੰ ਪਤਾ ਮੇਰੇ ਕਿੰਨੇ ਪੈਸਾ ਲੱਗ ਗਿਆ। ਕਿੰਨੇ ਲੱਗ ਗਏ? ਸਾਰੀ ਜ਼ਿੰਦਗੀ ਮੈਂ ਤੇਰੇ ਡਾਂਸ ਦੇ ਨਾਂ ਲਾ ਦਿੱਤੀ। ਤੇਰਾ ਇੱਕ ਮੈਨੂੰ ਗਾਣਾ ਚੰਗਾ ਲੱਗਿਆ ਸੀ ਉਸ ਤੋਂ ਬਾਅਦ ਮੈਂ ਆਪਣੇ ਘਰ ਪੈਰ ਨਹੀਂ ਪਾਇਆ ਤੇਰੇ ਪਿੱਛੇ ਹੀ ਆ ਤੇਰੇ ਪਿੱਛੇ ਹੀ। ਅੱਛਾ ਇੱਥੇ ਨਾ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਕਰੋ ਮੇਰੇ ਨਾਲ ਮੇਰਾ ਸਿਰ ਨਾ ਖਾਓ। ਸਿਰ ਨਾ ਖਾਓ ਦੇਖ ਲੈ ਮੈਂ ਤੂੰ ਜਿੱਦਾਂ ਦਾ ਵੀ ਡਾਂਸ ਕਰੇ ਜਿੱਦਾਂ ਦਾ ਮਰਜ਼ੀ ਡਾਂਸ ਕਰੇ ਮੈਂ ਤੈਨੂੰ ਕਦੀ ਬੁਰਾ ਕਿਹਾ? ਨਹੀਂ। ਤੂੰ ਜਿਹੜੇ ਮਰਜ਼ੀ ਸਟੈਪ ਮਾਰੇ ਮੈਂ ਤੈਨੂੰ ਕਹਿੰਦਾ ਕਤਰੀਨਾ ਕੈਫ ਤੋਂ ਅੱਛੇ ਤੇਰੇ ਸਟੈਪ ਵਾ ਹਾਂ। ਦਾਦਾ ਜੀ ਦੀ 15 ਦਿਨ ਵਾਸਤੇ ਖਿਦਮਤ ਕਰਦੇ ਉਹਨਾਂ ਦੇ ਸਾਹਮਣੇ ਤੂੰ ਬਿਲਕੁਲ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਤੂੰ ਇੱਕ ਰਕਾਸਾ ਮੈਂ ਡਾਂਸਰ ਆ। ਅੱਛਾ ਅੱਜ ਜਦੋਂ ਮਰ ਖਪਾਂਗੇ ਉਦੋਂ ਸਾਰਿਆਂ ਨੇ ਆਉਣਾ ਇੱਥੇ ਵੀ ਬਾਬਾ ਜੀ ਸਾਡਾ ਵੀ ਹਿੱਸਾ ਸਾਡਾ ਵੀ ਹਿੱਸਾ ਸਾਡਾ ਵੀ ਹਿੱਸਾ ਹਾਂ। ਤੂੰ ਦਾਦਾ ਜੀ ਦੇ ਸਾਹਮਣੇ ਨਾ ਆਪਣੀ ਇੱਕ ਅੱਖਾਂ ਪਲਕ ਐ ਨਹੀਂ ਕਰਨੀ ਕਿਉਂਕਿ ਇਹਦੇ ਨਾਲ ਤੂੰ ਪਛਾਣੀ ਜਾਂਦੀ ਹੈ ਜਦੋਂ ਤੂੰ ਆ ਚੁੱਕਦੇ ਜਦੋਂ ਗਾਣਿਆਂ ਦੇ ਵਿੱਚ ਅੱਖੀਂ ਆ ਕਰਦੀ ਉਹਦੇ ਨਾਲ ਪਤਾ ਲੱਗਦਾ। ਪਛਾਣ ਹੀ ਨਹੀਂ ਜਾਂਦੀ ਤੁਸੀਂ ਦੱਸ ਦਿਓ। ਆਹ ਪਤਾ ਨਹੀਂ ਦੇਖ ਕਿੰਨਾ ਦਰਖੇਜ਼ ਹਾਂ ਤੁਹਾਨੂੰ ਪਤਾ ਹੋਵੇ ਜਿਹੜਾ ਤੁਸੀਂ ਲੈ ਕੇ ਆਏ ਮੈਨੂੰ। ਪਾਣੀ ਦੇਖ ਕਿਵੇਂ ਆਉਣ ਡਿਆ ਆਹ ਵਾ ਦਾਦਾ ਜੀ ਨੇ ਦੇਖਤਾ ਸੀ ਕਿੱਡਾ ਸੋਹਣਾ ਘਰ ਬਣਾਇਆ ਵਾ। ਐ ਵਾਲਾ ਹਾਂ ਆ ਕੌਣ ਆ? ਦਾਦਾ ਦਾਦਾ ਸਾਰੇ ਕੰਮ ਦਾਦਾ ਨੀ ਸਦਾ ਦਾਦਾ ਬੂ। ਓਏ ਅੱਗੇ ਲੰਘਿਆ ਕੁੱਤਿਆ ਪਿਓ ਤੇਰਾ ਹੁਜਤਾਂ ਕਰਨ ਡਿਆ ਤੂੰ ਵੀ ਹੈ ਪਿਓ ਕਿੱਥੇ ਤੇਰਾ? ਹੁਣ ਮੈਂ ਕਿਹਾ ਆ ਪਾਈ ਹੁਣ ਤੈਨੂੰ ਭੇਜਦਾ ਮਸਟੰਡੇ ਨੂੰ। ਦਾਦਾ ਬੂ ਤੁਹਾਡੀ ਨੋ ਅਸਲਾਮ ਅਲੈਕੁਮ। ਨੋ ਦਾਦਾ ਬੂ ਨੋ ਤੁਹਾਡੀ ਨੋ ਹਾਂ। ਨੋ ਦਾਦਾ ਬੂ ਰਾਤੀ ਮੇਰੀ ਤੁਸੀਂ ਖਾਬ ਦੇ ਵਿੱਚ ਆਏ ਤੇ ਮੈਂ ਯਕਦਮ ਉੱਠ ਖੜਿਆ ਤੇ ਉੱਠ ਕੇ ਮੈਂ ਫੇਰ ਸੁੱਤਾ ਤੇ ਫੇਰ ਤੁਸੀਂ ਆ ਗਏ। ਮੈਂ ਕਿਹਾ ਜਿਹੜਾ 2 ਵਾਰੀ ਆ ਗਏ ਨੇ ਕੋਈ ਗੱਲ ਹੈ ਕੋਈ ਪਰੇਸ਼ਾਨੀ ਆ। ਹਾਏ ਦਾਦਾ ਬੂ ਮੇਰਾ ਹੋਰ ਨੀਵਾਂ ਹੋ ਗਿਆ। ਦਾਦਾ ਬੂ ਤੁਸੀਂ ਦੇਖ ਲਓ ਸਾਰੀ ਜ਼ਿੰਦਗੀ ਐ ਫਿਰਦੇ ਰਹੇ ਹੁਣ ਆਖਰੀ ਉਮਰ 'ਚ ਤੁਸੀਂ ਕਿਦਾਂ ਐ ਨੀਵੇਂ ਹੋ ਗਏ। 14 ਨਿਆਣੇ ਜੰਮੇ ਆ। ਹਾਂਜੀ ਹਾਂਜੀ ਉਹ ਕਿਹੜਾ ਤੁਸੀਂ ਜੰਮੇ ਉਹ ਤਾਂ ਦਾਦੀ ਨੇ ਜੰਮੇ। ਅੱਛਾ ਤੁਸੀਂ ਵੀ ਵਿੱਚ ਮੇਰੇ ਮਤਲਬ ਹੁਜਤਾਂ ਸਾਰੀਆਂ ਪਿਓ ਵਰਗੀਆਂ ਵਾ। ਹਾਂ ਦਾਦਾ ਬੂ ਇੰਨੀ ਬੜੀ ਨਿੰਮਕੋ ਖਾ ਗਏ ਦਾਦਾ ਬੂ ਤੇ ਇਕੱਲੇ ਬੈਠੇ ਕਿਤੇ ਨਾਲ ਪੈਕ ਪੂਕ ਵੀ ਪੀਂਦੇ ਰਹੇ। ਬਕਵਾਸ ਨਾ ਕਰ ਕੁੱਤਿਆ। ਇੰਨੀ ਨਿੰਮਕੋ ਤਾਂ ਬਈਆ ਮੇਰੇ ਦਾਦਾ ਬੂ ਨੇ ਅਸੀਂ ਬਚਪਨ ਦੇ ਵਿੱਚ ਇੱਥੇ ਸਾਰੇ ਖੇਡਦੇ ਹੁੰਦੇ ਸੀਗੇ। ਆ ਮੇਰੀ ਗੱਲ ਸੁਣ ਜੀ ਦਾਦਾ ਬੂ। ਤੁਹਾਨੂੰ ਮੇਰੀ ਹੁਣ ਯਾਦ ਆਉਣੀ ਸੀ? ਨਹੀਂ ਦਾਦਾ ਬੂ ਮੈਂ ਤੁਹਾਨੂੰ ਦੱਸਿਆ ਨਹੀਂ ਤੁਸੀਂ ਖਾਬ ਚ ਆਉਂਦੇ 2-3 ਦਿਨ ਹੋ ਗਏ ਲਗਾਤਾਰ ਆਉਂਦੇ। ਜਦੋਂ ਦਾ ਕਰੋਨਾ ਮੁੱਕਿਆ ਵਾ ਤੁਸੀਂ ਮੈਨੂੰ ਜਰਾ ਸੀ ਸਮਝਦੇ ਹੋ। ਨਹੀਂ ਤੁਸੀਂ ਇਸ ਤਰ੍ਹਾਂ ਨਾ ਕਹੋ ਦਾਦਾ ਜੀ। ਕਿਸ ਤਰ੍ਹਾਂ ਵੱਡੇ ਹੋ ਸਾਡੇ। ਅੱਛਾ ਨਾਲੇ ਜਰਾਸੀਮ ਲੱਗ ਜਾਂਦੇ ਹੁੰਦੇ ਨੇ ਕਰੋਨਾ ਦੇ। ਹਾਂ ਲੇਕਿਨ ਰਹਿਣਾ ਚਾਹੀਦਾ। ਕਰੋਨਾ ਦਾ ਕੋਈ ਮਾਮਲਾ ਨਹੀਂ ਦਾਦਾ ਅੱਬੂ ਮੈਂ ਹੁਣ ਤੇ ਤੁਹਾਡੇ ਕੋਲ ਹੀ ਰਹਿਣਾ ਦਾਦਾ ਬੂ ਜਦੋਂ ਤੱਕ ਤੁਹਾਡੀ ਤਬੀਅਤ ਬਿਲਕੁਲ ਸੈੱਟ ਨਹੀਂ ਹੋ ਜਾਂਦੀ। ਮੈਂ ਤੁਹਾਨੂੰ ਸੈੱਟ ਕਰਕੇ ਜਾਣਾ ਅੱਜ ਤਾਂ ਤੁਸੀਂ ਖਾਣ ਪੀਣ ਦੇ ਮੁੱਲਾ ਦਾ ਤੁਸੀਂ ਸੈੱਟ ਹੋ। ਪੁੱਤ ਕੀ ਕਰੀਏ? ਆ ਕੱਲੀ ਖਾਈ ਜਾਂਦੇ ਹੋ ਤੇ ਨਾਲ ਕੋਈ ਆਈਟਮ ਹੁੰਦੀ ਹੈ ਦਾਦਾ ਬੂ ਤੁਸੀਂ ਕੱਲੀ ਇਹੋ ਚਿੱਟਾ ਨਾ ਕਰ ਕੁੱਤਿਆ। ਦਾਦਾ ਬੂ ਆਪਣੇ ਪੇਟ ਨਾਲ ਲੱਗਾ ਤੂੰ ਵੀ ਕਰਨ। ਖਾ ਜਾਂਦਾ ਇਹ ਸਾਡੇ ਦਾਦੇ ਦਾ ਮਾਲ ਆ। ਹਾਂ ਮੇਰੇ ਅੱਛੂ ਦਾ ਤੂੰ ਵੀ ਕਰਦਾ ਵਾ। ਦਾਦਾ ਬੂ ਤੁਸੀਂ ਤਾਂ ਠੀਕ ਲੱਗ ਰਹੇ ਹੋ। ਚੰਗੇ ਭਲੇ ਠੀਕ ਨੇ। ਤੁਸੀਂ ਤਾਂ ਕਿਹਾ ਸੀ ਬਿਮਾਰ। ਨਹੀਂ ਬਿਮਾਰ ਹੈ ਮੀਟਿੰਗ ਬਿਮਾਰੀਆਂ ਕੁੜੀਏ ਹੁਣ ਤੈਨੂੰ ਕਿਧਰੋਂ ਮੈਂ ਦੌੜਦਾ ਹੁੰਦਾ ਦੇਖ ਲਿਆ ਮੈਨੂੰ। ਹੋ ਜਾਣਾ ਉਹ ਦਾਦਾ ਜੀ ਨੇ। ਤੁਹਾਡੇ ਬਿਲਕੁਲ ਠੀਕ। ਨਹੀਂ ਦਾਦਾ ਹੋ ਜਾਣਾ ਬਿਮਾਰ ਮੈਨੂੰ ਪਤਾ ਵਾ। ਆਵਾਜ਼ ਤੇ ਸਾਨੂੰ ਅੱਲਾ ਨੇ ਦਿੱਤੀ ਆ। ਆਵਾਜ਼ ਤੇ ਸਿਹਤ ਸਾਡੀ ਖਾਨਦਾਨੀ ਆ। ਦਾਦਾ ਬੂ ਗਾਉਂਦੇ ਵੀ ਹੁੰਦੇ ਸੀਗੇ। ਕਿਹੜਾ ਗਾਣਾ ਕਿਹੜਾ ਮਸ਼ਹੂਰ ਸੀ ਦਾਦਾ ਬੂ ਜਵਾਨੀ ਦੇ ਵਿੱਚ ਗਾਣਾ ਗਾਉਂਦੇ ਹੁੰਦੇ ਸੀ ਕਿਹੜਾ? ਅੱਛਾ ਨਾ ਟੁੱਟਦੀ ਪਿੰਗ ਬਲੰਦੀਆਂ ਤੋਂ ਤੇਰਾ ਬਸ ਨਹੀਂ ਮਾਰੇ। ਮੈਨੂੰ ਵੀ ਬੜਾ ਸ਼ੌਕ ਸੀ। ਬਹਿ ਜਾ ਤੂੰ ਬਹਿ ਜਾ ਓਏ ਇੰਜ ਨਹੀਂ ਕੁੱਤਿਆ
ਕਿਦਾਂ ਦਾਦਾ ਬੂ ਸੁਣਾਇਓ ਜਰਾ ਸੁਣਾਇਓ ਨਾ ਟੁੱਟਦੀ ਪੀ ਆਈ ਗੁੜੀਆਂ ਲੱਗੀ ਇਹ ਬੁਲੰਦੀ ਨਹੀਂ ਛੂਣ ਲੱਗੀ ਸੀ ਦਾਦਾ ਬੂ ਮੈਂ ਇੱਕ ਮਿੰਟ ਚੁੱਪ ਕਰ ਜਾ ਆਹ ਫੁੱਲ ਤੋੜਨ ਲੱਗੇ ਸੀ ਦਾਦਾ ਬੂ ਇਹਨੂੰ ਫੁੱਲਾਂ ਦਾ ਬੜਾ ਸ਼ੌਕ ਆ ਸਟੈਪ ਅੱਛਾ ਹੈ ਮੇਰਾ ਸੋਹਣਾ ਭਗਵਾਨ ਦਾਦਾ ਬੂ ਤੇ ਹੁਣ ਤੁਸੀਂ ਬਿਮਾਰ ਹੋ ਜਾਓ ਜੇ ਹੋਣਾ ਤਾਂ ਨਾ ਬਖਤ ਨਹੀਂ ਮਾਣੇ ਹੁੰਦੇ ਦਾਦਾ ਬੂ ਜਦੋਂ ਗਾਉਣ ਲੱਗ ਜਾਂਦੇ ਤੇ ਫਿਰ ਚੌਰੀ ਪਿੰਡ ਦਾ ਆਣ ਕੇ ਚੁੱਪ ਕਰਾਉਂਦਾ ਹੁੰਦਾ ਸੀ ਨਾ ਬਖਤ ਨਹੀਂ ਮਾਣੇ ਦਾਦਾ ਬੂ ਦਾਦਾ ਬੂ ਲਿਆਓ ਦਾਦਾ ਬੂ ਆ ਸਾਰਾ ਕੋਈ ਮੇਰੇ ਨਾਲ ਆ ਦਿਓ ਦਾਦਾ ਬੂ ਤੁਹਾਨੂੰ ਪਤਾ ਦਾਦਾ ਬੂ ਤੇ ਇੱਕ ਮਿੰਟ ਮੈਨੂੰ ਵੀ ਝੂਟੇ ਆਉਂਦੇ ਦਾਦਾ ਬੂ ਪਾਇਓ ਦਾਦਾ ਬੂ ਪਾਇਓ ਕਾਗਜ਼ਾਤ ਕਿੱਥੇ ਪਏ ਨੇ ਮੈਨੂੰ ਦੱਸੋ ਮੈਂ ਲਿਆ ਕੇ ਤੁਹਾਡੇ ਸਰਾਣੇ ਰੱਖਦਾ ਦਾਦਾ ਬੂ ਦੇਖੋ ਕਾਗਜ਼ਾਤ ਓਏ ਜਲਦੀ ਉਹ ਦਾਦੇ ਦਾ ਗਲਾ ਘੁੱਟਣ ਡਿਆ ਹਾਂ ਦਾਦੇ ਦਾ ਗਲਾ ਘੁੱਟਣ ਡਿਆ ਕਿਉਂ ਤੂੰ ਘੁੱਟਣਾ ਸੀ ਪਾਗਲ ਹੋ ਗਿਆ ਪੇਪ ਕੋ ਮੇਰੇ ਦਾਦਾ ਦੀ ਤਬੀਅਤ ਖਰਾਬ ਹੋ ਗਈ ਖਾਂਸੀ ਕਰਨ ਦੇ ਸੀ ਦਾਦਾ ਬੂ ਦਾਦਾ ਜੀ। ਦਾਦਾ ਬੂ ਮੈਨੂੰ ਦੱਸੋ ਤੁਸੀਂ ਦਾਦਾ ਜੀ ਦਾਦਾ ਬੂ ਤਬੀਅਤ ਤੁਹਾਡੀ ਜ਼ਿਆਦਾ ਖਰਾਬ ਆ ਦਾਦਾ ਬੂ ਹੋਸ਼ ਕਰੋ ਦਾਦਾ ਬੂ ਦਾਦਾ ਦਾਦਾ ਬੂ ਕੀ ਹੋਇਆ ਦਾਦਾ ਬੂ ਉਹ ਡਾਕਟਰ ਨੂੰ ਬੁਲਾਓ ਦਾਦਾ ਜੀ ਕੋਈ ਆਖਰੀ ਗੱਲ ਕਰਨੀ ਮੇਰੇ ਨਾਲ ਕਰ ਜਾਓ ਦਾਦਾ ਜੀ ਤੂੰ ਨਾ ਬੋਲ ਫਸਾ ਕੁੱਟਣੀ ਹੈ ਦਾਦਾ ਜੀ ਤੂੰ ਤਾਂ ਮੇਰੇ ਹੱਕ 'ਚ ਨਹੀਂ ਰਹੀ ਦਾਦਾ ਜੀ ਆ ਲੂਗੜੇ ਜਿਹੜਾ ਵਿਆਹ ਕਰਾ ਲਿਆ ਤੂੰ ਦਾਦਾ ਜੀ ਲੱਭਿਆ ਕੀ ਤੈਨੂੰ ਦਾਦਾ ਉੱਤੇ ਨੂੰ ਆਇਆ ਦਾਦਾ ਉੱਤੇ ਨੂੰ ਆਇਆ ਫਿਰ ਦਾਦਾ ਇੱਥੇ ਰੋ ਦਾਦਾ ਹੁਣ ਦੱਸ ਮੈਨੂੰ ਦਾਦਾ ਮੈਂ ਤੇਰੇ ਵੱਡੇ ਪੁੱਤ ਦਾ ਬੁੱਢਾ ਹੋਇਆ ਕਿ ਜਾਣਾ ਕੁੱਤੇ ਹੋ ਦਾਦਾ ਓ ਮੇਰੇ ਪਿੱਛੇ ਆ ਓਏ ਦਾਦਾ ਦੇ ਪਿੱਛੇ ਚੱਲ ਤੂੰ ਓਏ ਕੁੱਤੇ ਦਾਦੇ ਨੇ ਅੱਗੋਂ ਗੱਲ ਕਰਨੀ ਮੇਰੇ ਓਏ ਦਾਦੇ ਨੂੰ ਵੀਡੀਓ ਕਮਾ ਬਣਾ ਦਾਦਾ ਤੁਸੀਂ ਲੈ ਆਓ ਜਿਹੜੀ ਕੋਈ ਕਾਪੀ ਪੈਨਸਲ ਲਿਆਣੀ ਕਿ ਮੈਂ ਲਿਆਵਾਂ ਮੈਨੂੰ ਦੱਸੋ ਕਾਪੀ ਪੈਨਸਲ ਕੀ ਦਾਦੇ ਨੇ ਮਸਾਲੇ ਲਿਖਾਉਣੇ ਦਾਦਾ ਕੀ ਲਿਖਾਇਆ ਸੀ ਕੀ ਕਹਿਣਾ ਸੀ ਇਹੀ ਸੀ ਨਾ ਸਾਰੇ ਮੇਰੇ ਤੇਰੇ ਪੋਤੇ ਦੇ ਨਾਂ ਹਨਾ ਹਾਂ ਮੈਨੂੰ ਤੇ ਅੱਛੂ ਨਾ ਆਉਂਦਾ ਹਾਂ ਮੇਰੇ ਦੇ ਵਿੱਚ ਹੀ ਆ ਮੇਰੇ ਅੰਦਰ ਹੀ ਆ ਦਾਦਾ ਮੈਂ ਤੁਹਾਡੇ ਬਸ਼ੀਰ ਦਾ ਮੁੰਡਾ ਤੇ ਬਸ਼ੀਰ ਜੀ ਨੇ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਸੀ ਕੀਤਾ ਹੈ ਤੁਹਾਡੇ ਤੋਂ ਤੁਹਾਡੀ ਇਜਾਜ਼ਤ ਤੋਂ ਬਗੈਰ ਤੇ ਉਹਦਾ ਮੁੰਡਾ ਵਾ ਕੁੱਤਿਆ ਪੰਜ ਉੱਥੇ ਦਾਦਾ ਬੂ ਮੈਨੂੰ ਦੱਸੋ ਦਾਦਾ ਖੂਨ ਤਾਂ ਤੇਰਾ ਹੀ ਹੈ ਨਾ ਦਾਦਾ ਬੂ ਤੁਹਾਡਾ ਕਿਹੜਾ ਜਿਹੜਾ ਗਲਤ ਖੂਨ ਸੀ ਸਾਰਾ ਕਢਾਤਾ ਸੀ ਆਪਾਂ ਦਾਦਾ ਮੈਨੂੰ ਬੈਨ ਤੇ ਦਵੋ ਕੁੱਤੇ ਕਾਗਜ਼ ਕਿੱਥੇ ਮੈਂ ਲੈ ਆਵਾਂ ਕਾਗਜ਼ ਕੀ ਕਰਨੇ ਪਾ ਮੈਨੂੰ ਦਾਦਾ ਮੈਨੂੰ ਦੱਸੋ ਦਾਦਾ ਬੂ ਉਹ ਦਾਦਾ ਬੂ ਦੀ ਤਬੀਅਤ ਜ਼ਿਆਦਾ ਖਰਾਬ ਆ ਮੈਂ ਖਿਦਮਤ ਕਰ ਲਵਾਂ ਦਾਦਾ ਪਰੇ ਹੋ ਜਾ ਮੈਨੂੰ ਖਿਦਮਤ ਕਰਨ ਦੇ ਮੈਂ ਖਿਦਮਤ ਖਿਦਮਤ ਤਾਂ ਤੁਹਾਡੇ ਖਾਨਦਾਨ ਚੋਂ ਨਹੀਂ ਕਿਸੇ ਨੇ ਕੀਤੀ ਹੈ ਕਰਨ ਡਿਆ ਉਹਨੂੰ ਕੱਲੇ ਨੂੰ ਛੱਡ ਕੇ ਚਲੇ ਗਏ ਤੁਸੀਂ ਕੱਲੇ ਨੂੰ ਛੱਡ ਕੇ ਚਲਾ ਗਿਆ ਸੀ ਉਹ 3 ਮਹੀਨਿਆਂ ਦਾ ਵੀ ਉਹਨੂੰ ਕੱਲੇ ਨੂੰ ਛੱਡ ਕੇ ਜਾ ਸਕਦੇ ਐਡਾ ਸੋਹਣਾ ਮੇਰਾ ਦਾਦਾ ਵਾ ਦਾਦਾ ਆ ਗੱਲ ਸੁਣੋ ਕੀ ਹੋਇਆ ਦਾਦਾ ਬੂ ਮੈਨੂੰ ਦੱਸੋ ਓਏ ਅੱਛੂ ਮੈਂ ਤੈਨੂੰ ਅੱਛੂ ਕਹਿਣਾ ਵਾ ਹਾਂ ਮੈਨੂੰ ਜੋ ਮਰਜ਼ੀ ਕਹਿ ਦਾਦਾ ਕਿਉਂਕਿ ਤੇਰੇ ਵਿੱਚ ਮੈਨੂੰ ਅੱਛੂ ਨਜ਼ਰ ਆਉਂਦਾ ਹਾਂ ਮੈਨੂੰ ਸਾਰਾ ਕੁਝ ਮੇਰੇ ਅੰਦਰ ਦੇਖੋ ਮੇਰੇ ਅੰਦਰ ਵੀ ਅੱਛੂ ਰਹਿਣ ਡਿਆ ਅੱਛੂ ਟੈਪ ਹੀ ਆ ਮੇਰੇ ਜਲਨ ਆਉਂਦੀ ਹੈ ਜਲਨ ਆਉਂਦੀ ਮੈਨੂੰ ਜਲਨ ਹੁੰਦੀ ਆ ਇਦਾਂ ਖੜ ਜਾ 200 ਲੈ ਕੇ ਆ ਦਾਦਾ ਬੂ ਆ ਤੂੰ ਜਾ ਤੇਰੇ ਚੋਂ ਤਾਂ ਅੱਛੂ ਨਜ਼ਰ ਆਉਂਦਿਆ ਉਹਨੂੰ ਓਹੋ ਦਾਦਾ ਬੂ ਫਿਰ ਤੁਸੀਂ ਇਦਾਂ ਕਰੋ ਥੋੜੀ ਦੇਰ ਰੁਕੋ ਇਹ ਜਲਨ ਆਪੀ ਸਹੀ ਹੋ ਜਾਣੀ ਥੋੜੀ ਦੇਰ ਇਹ ਜ਼ਿਆਦਾ ਦੇਰ ਨਹੀਂ ਹੋਈ ਦਾਦਾ ਬੂ ਅੱਛੂ ਤਾਂ ਤੁਹਾਨੂੰ ਬਿਮਾਰੀ 'ਚ ਛੱਡ ਕੇ ਚਲਾ ਗਿਆ ਸੀ ਉਹ ਦੋ ਹੱਥ ਤੂੰ ਵੀ ਲਾਲਾ ਕੁੱਤਿਆ ਇਹ ਹੈ ਹੀ ਦੋ ਹੱਥਾਂ ਦਾਦਾ ਬੂ ਦੇਖੋ ਮੈਂ ਨਾਲ ਪੈਰ ਵੀ ਲਾਉਣ ਡਿਆ ਤੇਰੇ 26 ਹੱਥਾਂ ਤੂੰ ਬੁਲਾ ਮੈਂ ਤੁਹਾਨੂੰ ਦੇਖੋ ਨਾ ਮੈਂ ਤੁਹਾਨੂੰ ਦੇਖੋ ਕਿੰਨਾ ਕੁੱਤਿਆ ਪੈਰ ਲਈ ਜਾਂਦਾ ਨਹੀਂ ਮੈਂ ਤੁਹਾਨੂੰ ਘੁੱਟ ਰਹੀ ਹਾਂ ਤੁਹਾਨੂੰ ਪਿਓ ਤੇਰਾ ਹੁਜਤਾਂ ਹੀ ਕਰਦਾ ਰਹਿਣਾ ਤੂੰ ਇਹ ਵੀ ਹੁਜਤਾਂ ਹੀ ਕਰਦਾ ਇਹ ਕਿਹੜਾ ਕੋਈ ਕੰਮ ਕਰਦਾ ਵਾ ਦਾਦਾ ਬੂ ਮੈਂ ਤੁਹਾਡੀ ਸੇਵਾ ਕਰੂੰਗਾ ਤੁਸੀਂ ਟੈਨਸ਼ਨ ਨਹੀਂ ਲੈਣੀ ਉਹ ਜੋੜਾਂ 'ਚ ਦਰਦਾਂ ਹੀ ਨਹੀਂ ਜਾਣ ਡੀਆਂ ਜੋੜ ਤੁਸੀਂ ਮੈਨੂੰ ਦਿਖਾਓ ਤਾਂ ਸਹੀ ਕਿਹੜੇ ਜੋੜ ਗੱਲ ਸੁਣ ਲਾ ਕੁੱਤਿਆ ਕਿੰਨਾ ਪਿਓ ਤੇਰਾ ਦਾਦਾ ਜੋੜਨਾ ਜਿਹੜੇ ਵੈਸੇ ਨਹੀਂ ਖੋਣ ਤੁਹਾਡੇ ਚ ਕੱਚੇ ਹੋ ਜਾਂਦੇ ਹਾਂ ਆਪਣੇ ਅੱਬਿਆਂ ਕੋਲ ਜ਼ੁਬਾਨ ਹੀ ਚੱਲਦੀ ਇਹਦੀ ਤੁਹਾਨੂੰ ਸ਼ਰਮ ਤਾਂ ਨਹੀਂ ਆਈ ਹੋਣੀ ਬਿਮਾਰੀ ਦੀ ਹਾਲਤ 'ਚ ਤੁਸੀਂ ਸਾਰੇ ਬਾਹਰ ਨਿਕਲ ਜਾਂਦੇ ਦਫਾ ਹੋ ਜਾਂਦੇ ਆ ਮੈਂ ਸੇਵਾ ਕਰਨੀ ਜੀ ਤੁਹਾਡੀ ਕਾਕਾ ਜੀ ਦਾਦਾ ਆਪਣੀਆਂ ਹੁਜਤਾਂ ਕਰੀ ਜਾਂਦੇ ਹੋ ਵੇ ਜਦੋਂ ਦੇ ਆਏ ਮੈਨੂੰ ਕੋਈ ਪੁੱਛਿਆ ਨਹੀਂ ਮੈਂ ਤੇ ਦਾਦਾ ਬੋ ਤੁਹਾਨੂੰ ਕਿੰਨੀ ਵਾਰੀ ਪੁੱਛਿਆ ਦੱਸੋ ਕੀ ਖਾਣਾ ਪੀਣਾ ਮੈਨੂੰ ਓਏ ਆਰਾਮ ਨਾਲ ਕਾਕਾ ਦਾਦਾ ਮੈਨੂੰ ਦੱਸ ਯਾਰ ਤੂੰ ਕਾਕਾ ਗਵਿੰਦਾ ਓਏ ਮੁੰਡਿਆ ਇਹ ਮੇਰੇ ਉਹ ਚੌੜਾ ਦਾਦਾ ਗਵਿੰਦਾ ਬਣਾਤਾ ਤੁਸੀਂ ਨਹੀਂ ਅਸੀਂ ਦਾਦੇ ਆਪਣੇ ਪਰਿੰਦਾ ਬਣਾਵਾਂ ਕਾਕਾ ਬਾਦਸ਼ਾਹ ਨਾ ਕੱਢਦੀ ਇਧਰ ਦਾ ਮੇਰਾ ਪੋਤਾ ਆਇਆ ਤੇਰਾ ਪੋਤਾ ਆਇਆ ਖੁੱਲ ਕੇ ਦੱਸ ਡਰ ਨਾ ਖੁੱਲ ਕੇ ਦੱਸ ਇਹ ਉਹੀ ਆ ਪੋਤਾ ਜਿਹਦੇ ਛਿਲੇ ਤੇ ਕਿੰਨਾ ਰੌਲਾ ਪਿਆ ਸੀਗਾ ਆ 2 ਕਿਲੋ ਸੇਬ ਲੈ ਆਉਣਾ ਜਾ ਦਾਦਾ ਬੂ ਵਾਸਤੇ 2 ਕਿਲੋ ਸੇਬ ਲੈ ਕੇ ਆ ਮੈਂ ਉੱਠਾ ਕੇ ਸੇਬ ਲੈਣ ਜਾਵਾਂ ਜਾ ਤੂੰ ਸੇਬ ਲੈ ਕੇ ਜਾ ਉਹ ਮੇਰੇ ਕੋਲ ਪੈਸਾ ਕੋਈ ਨਹੀਂ ਹਾਂ ਦਾਦਾ ਬੂ ਕੋਈ ਨਹੀਂ ਸੇਬ ਦੀ ਕੀ ਇੰਨੇ ਸੇਬ ਕੀ ਕਰਨੇ ਦਾਦਾ ਬੂ ਆਪਾਂ ਕਿਹੜਾ ਵੇਚਣੇ ਸੇਬ ਤਾਂ 1-2 ਖਾਣਾ ਹੋਣਾ ਤੁਸੀਂ ਗੋਲਡਨ ਲਿਆਓ ਉਹ ਤਾਂ ਲੈ ਆਵਾਂਗੇ ਇੱਕ ਹੀ ਆਉਂਦੇ ਨਾ ਆ ਗੱਲ ਸੁਣ ਲਓ ਜੀ ਮੇਰੀ ਹਾਂਜੀ ਦਾਦਾ ਤੁਹਾਨੂੰ ਕਿੰਨੇ ਦਿਨਾਂ ਦਾ ਮੈਂ ਕਹਿਣ ਡਿਆ ਸੀ ਹਾਂਜੀ ਵੀ ਇਹ ਸਹੀ ਨਹੀਂ ਰਹਿੰਦੀ ਅੱਛਾ ਤੁਸੀਂ ਚੱਲ ਲੇਟ ਆਇਓ ਤੁਸੀਂ ਨਹੀਂ ਮੈਂ ਦਾਦਾ ਬੂ ਪਹਿਲੇ ਆਇਆ ਮੈਂ ਇਹਨਾਂ ਦਾਦਾ ਮੇਰਾ ਤਾਂ ਦਿਲ ਹੀ ਨਹੀਂ ਲੱਗਾ ਮੈਂ ਜਦੋਂ ਤੇਰਾ ਸੁਣਿਆ ਮੇਰਾ ਉੱਥੇ ਰੋਣਾ ਨਿਕਲ ਗਿਆ ਕਿੰਨੀ ਦੇਰ ਤੱਕ ਦਾ ਹੋ ਜਾਣਾ ਤੂੰ ਕਮ ਸੇ ਕਮ ਉੱਥੇ ਚਲੇ ਜਾ ਕੇ ਅੱਧਾ ਪੌਣਾ ਘੰਟਾ ਰੋ ਕੇ ਤੇ ਫਿਰ ਵਾਪਸ ਆ ਤੈਨੂੰ ਕੀ ਤਕਲੀਫ ਆ ਹੈ ਤੂੰ ਸਾਨੂੰ ਰੋਣ ਵੀ ਨਹੀਂ ਦੇਣਾ ਸਹੀ ਤਰ੍ਹਾਂ ਚਲੋ ਰੋ ਲੋ ਅੱਛਾ ਦਾਦਾ ਗੱਲ ਨਹੀਂ ਆ ਪੁੱਤ ਹਾਂਜੀ ਮੈਂ ਤੇ ਜਾਇਦਾਦ ਉਹਨੂੰ ਦੇਣੀ ਆ ਕਿਹਨੂੰ ਦਾਦਾ ਬੂ
ਜਿਹਨੇ ਮੈਨੂੰ ਕੋਈ ਰੋਟੀ ਬੁਰਕੀ ਪਕਾ ਕੇ ਦੇਣੀ, ਮੇਰੀ ਸੇਵਾ ਕਰਨੀ ਜਿਨ੍ਹਾਂ ਨੇ। ਹਾਏ ਹਾਏ ਮੈਂ ਤੁਹਾਨੂੰ ਆਪ ਬਣਾ ਕੇ ਦੇਵਾਂਗੀ ਰੋਟੀ। ਇਹ ਰੋਟੀਆਂ ਦਾ ਕੰਮ ਕਰਦੇ ਸੀ ਦਾਦਾ ਬਾਪੂ, ਇਹ ਤਾਂ ਤੰਦੂਰ ਤੇ ਵੀ ਲੱਗੀ ਰਹੀ ਆ। ਤੰਦੂਰ ਤੇ ਕੰਮ ਕਰਦੀ ਹੁੰਦੀ ਸੀ ਮਾਨ ਨਾ। ਹਾਂਜੀ 1700 ਰੁਪਏ ਦਿਹਾੜੀ ਤੇ ਕੰਮ ਕਰਦੀ ਹੁੰਦੀ, 8 ਘੰਟੇ ਰੋਟੀਆਂ ਲਾਉਂਦੀ ਕੀ ਸੀ। ਟੱਕ ਮਾਰਦੀ ਸੀ ਜਾਂ ਨਹੀਂ ਪੇੜੇ ਕਰਕੇ ਦਿੰਦੀ? ਇਹ ਰੋਟੀਆਂ ਲਾਉਂਦੀ ਨਹੀਂ, ਆ, ਮੈਂ ਤੰਦੂਰ ਤੇ ਰੋਟੀਆਂ ਤੰਦੂਰ ਤੇ ਰੋਟੀਆਂ ਲਾਉਂਦੀ ਆ। ਮਸ਼ਹੂਰ ਵਾ ਪੂਰੇ ਪਿੰਡ 'ਚ ਮਸ਼ਹੂਰ ਆ ਰੋਟੀਆਂ ਲਾਉਂਦੀ ਇਹ। ਤੁਸੀਂ ਰੋਟੀ ਦੀ ਫਿਕਰ ਨਾ ਕਰੋ, ਤੁਹਾਨੂੰ ਤਾਂ ਮੈਂ ਰੋਟੀਆਂ ਤੁਹਾਡੇ ਆਲੇ ਦੁਆਲੇ ਰੋਟੀਆਂ ਲਾ ਦੇਵਾਂਗੇ। ਨਹੀਂ ਮੈਨੂੰ ਉਮੀਦ ਸੀ ਤੁਹਾਡੇ ਕੋਲ ਤੇ ਮੈਨੂੰ ਅੱਛੀ ਨਜ਼ਰ ਮੈਂ ਤੁਹਾਡੇ ਸਾਰੇ ਘਰ ਦੇ ਕੰਮ ਦਾਦਾ ਬਾਪੂ ਮੈਂ ਤੁਹਾਡਾ ਦੁੱਖ ਨਹੀਂ ਦੇਖ ਸਕਦਾ। ਚੱਲ ਕੁੱਤਿਆ ਤੇਰੇ ਪਿਓ ਨੇ ਮੇਰੀ ਸੁਣੀ ਨਹੀਂ ਗੱਲ। ਉਹਨੇ ਭੇਜਿਆ ਮੈਨੂੰ, ਕਹਿੰਦਾ ਜਾ ਆਪਣੇ ਦਾਦੇ ਨੂੰ ਲੈ ਉਹਦੀ ਇੱਥੇ ਲਿਆ ਕੇ ਸੇਵਾ ਕਰਦੇ ਆ। ਉਹ ਤਾਂ ਬਗਾਨੇ ਘਰ ਜਾ ਕੇ ਸੇਵਾ ਕਰਨ ਡਿਆ ਵੀ ਉਹ ਮੈਨੂੰ- ਅਗਲੇ ਦੀ ਜਿੱਦਾਂ ਸੇਵਾ ਕਰੀ ਸੀ, ਅਗਲੇ ਦੀ ਆਪਣੀ ਜਾਇਦਾਦ ਤੇ ਬਹਿ ਕੇ ਸੇਵਾ ਕਰੀਦੀ ਹੁੰਦੀ ਆ। ਓਏ ਰੰਬਾ ਟਾਈਮ ਗੱਲ ਸੁਣਿਆ ਕਰ। ਮੇਰੇ ਤਾਏ ਨੇ ਮੇਰੇ ਅੱਬੇ ਨੇ ਕਿਹਾ ਵਾ, ਉਹਨੇ ਕਿਹਾ ਵਾ ਤੂੰ ਦਾਦੇ ਕੋਲ ਜਾਣਾ ਵਾ, ਉਹਨੂੰ ਕਹਿਣਾ ਸਾਨੂੰ ਕੋਈ ਜਾਇਦਾਦ ਚੋਂ ਹਿੱਸਾ ਨਹੀਂ ਚਾਹੀਦਾ, ਸਿਰਫ ਸਾਨੂੰ ਸਾਡਾ ਦਾਦਾ ਚਾਹੀਦਾ, ਅਸੀਂ ਆਪਣੇ ਦਾਦੇ ਦਾ ਪਿਆਰ ਕਰਦੇ। ਚਲੋ ਜੀ ਦਾਦਾ ਬੂ ਇਹਨਾਂ ਨੂੰ ਤਾਂ ਹਿੱਸਾ ਨਹੀਂ ਚਾਹੀਦਾ, ਇਹਨਾਂ ਨੇ ਤਾਂ ਕਹਿਤਾ ਵਾ ਤੇ ਉਹ ਸਾਰਾ ਤੁਸੀਂ ਮੇਰੇ ਨਾਲ ਆਓ। ਆ ਤੇਰੇ ਨਾਲ ਜਿਹੜਾ ਲੱਗੇ ਲੱਗਾ ਵਾ ਖਾਣਾ ਸ਼ਾਮ ਨੂੰ ਯਖਨੀ ਵਗੈਰਾ ਕੀਮਾ ਮੈਨੂੰ ਦੱਸਣਾ। ਆ ਪੁੱਤ ਜਗਣੀ ਯਖਨੀ ਪੀਣੀ। ਆ ਮੇਰੀ ਨੌਂ ਰਾਣੀ ਬਹੁਤ ਚੰਗੀ ਆ। ਹਾਂਜੀ ਦਾਦਾ ਜੀ ਮੇਰੇ ਨਾਮ ਹੀ ਲਾ ਦੇਣਾ ਫਿਰ ਸਾਰਾ ਕੁਝ। ਆ ਪੁੱਤ ਤੇਰੇ ਨਾਲ ਅਸੀਂ ਵੀ ਸਾਰਾ ਕੁਝ ਲਾਇਆ ਸੀ ਇੱਕ ਟਾਈਮ। ਕੈਸੀ ਕੀਤੀ ਤੂੰ ਸਾਡੇ ਨਾਲ? ਤੁਹਾਡੇ ਕੋਲ ਹੈ ਕੀ, ਤੁਹਾਡੇ ਕੋਲ ਹੈ ਕੀ ਸੀ ਨਾਲ ਆਉਣਾ? ਅੱਜ ਤੂੰ ਬੜੀਆਂ ਵੱਧ ਗੱਲਾਂ ਕਰਨ ਨਹੀਂ ਆ। ਰੁੱਕੇ ਦਿਖਾਏ ਇਹਨੂੰ ਜਿਹੜੇ ਮੈਂ ਲਿਖੇ ਸੀ ਤੈਨੂੰ? ਇੱਕ ਇੱਕ ਦਿਖਾਇਆ ਮੈਂ। ਸਾਰੇ ਰੁਕੇ ਦਿਖਾਏ ਮੈਨੂੰ, ਤੈਨੂੰ ਲਿਖਣਾ ਨਹੀਂ ਆਉਂਦਾ? ਕਿਉਂ ਕੀ ਹੋਇਆ? ਉਹਦੇ ਚ ਪਿਆਰ ਮੁਹੱਬਤ ਦੀ ਗੱਲ ਹੀ ਕੋਈ ਨਹੀਂ, ਤੂੰ ਤਾਂ ਨਫ਼ਰਤ ਦਾ ਇਜ਼ਹਾਰ ਕੀਤਾ। ਓਏ ਖੂਨ ਨਾਲ ਲਿਖੇ ਆ। ਉਹ ਖੂਨ ਮੈਨੂੰ ਪਤਾ ਕਿਹੜਾ ਖੂਨ ਸੀਗਾ, ਮੈਂ ਲੈਬਾਰਟਰੀ ਚ ਚੈੱਕ ਕਰਵਾਇਆ। ਕਿਹੜਾ ਸੀ ਪੁੱਤ? ਕੁਕੜੀ ਦਾ ਆ ਦਿਖਾਇਆ ਇਹਨੂੰ, ਆ ਦਾਦਾ ਆਰ ਦੇ ਨਾਂ ਲਿਖਿਆ ਸੀ ਇਹਦਾ। ਸਭ ਤੋਂ ਮਹਿੰਗੀ ਮਸ਼ੀਨ ਨਾਲ ਲਿਖਾਇਆ ਤਾਂ ਫੇਰ ਨਹੀਂ ਨਜ਼ਰ ਆਉਂਦਿਆ। ਐਡਾ ਕਾਲਾ ਪਾ ਓਏ ਇਹਨੂੰ ਬਦਨਾਮ ਕਰਨ ਦੀ ਖਾਤਰ ਮਿਟਾ ਲਿਆ ਫੇ। ਆ ਬੱਤ ਕਰ ਦੇ ਕੁੱਤਿਆ। ਦਾਦਾ ਜੀ ਦਾਦਾ ਬੂ ਦਾਦਾ ਚੱਲ ਦਾਦਾ ਚੱਲ ਮੋਰਾ ਕਿੱਥੇ ਪਈਆਂ? ਮੋਰਾ ਦਾਦਾ ਬੂ ਮੋਰਾ ਕਿੱਥੇ ਪਈਆਂ? ਦਾਦਾ ਕੰਮ ਕਰ ਲਈ। ਰੱਖ ਤੁਸੀਂ ਆ ਗਏ ਆ ਕੋਈ ਕੰਮ ਕਰ ਕਰੋ। ਆ ਮੇਰਾ ਸਾਫ ਤੇ ਥੱਲੇ ਹੋ ਜਾਂਦਾ ਵਾ। ਹਾਂ ਜਦੋਂ ਦਾਦਾ ਬੂ ਜਦੋਂ ਥੱਲੇ ਆਵੇ ਮੈਨੂੰ ਦੱਸਣਾ। ਆ ਨੌਂ ਰਾਣੀ ਬਹੁਤ ਚੰਗੀ ਆ। ਹਾਂਜੀ ਇਹ ਖਾਓ। ਹਾਂ, ਖਾ ਰਹੇ ਸੀ ਤੁਸੀਂ। ਜਦੋਂ ਜ਼ਿਆਦਾ ਆ ਦੇਖ ਦਾਦੇ ਨੂੰ ਮਾਰਨ ਦੀਆਂ ਤਿਆਰੀਆਂ, ਉਹਨੂੰ ਮੇਦਾ ਖਵਾ ਕੇ। ਸਾਡੇ ਤੋਂ ਪਹਿਲੇ ਉਹਨੇ ਚਸਕੇ ਲਾਉਣ ਡਿਆ। ਦਾਦਾ ਬੂ ਚਸਕੇ ਤਾਂ ਆਪਾਂ ਵੀ ਪਿਆਰ ਕਰਦੇ ਸੀ ਤੇ ਇੰਨਾ ਕੁਝ। ਹੁਣ ਨਾ ਕੋਈ ਕਰਕੇ ਕਰੀ ਇਸ ਤਰ੍ਹਾਂ ਦੀ। ਉਹਨੂੰ ਤਾਂ ਨਹੀਂ ਕਹਿ ਰਿਹਾ ਤੋਣੀ ਜਿੱਦਾਂ ਮਰਜ਼ੀ ਗੱਲਾਂ ਕਰੀ ਜਾ। ਅਸੀਂ ਗੈਰ ਤੋਂ ਖਾ ਕੇ ਤੁਹਾਨੂੰ ਪਤਾ ਹੈ। ਸਾਡੀ ਜਾਇਦਾਦ ਸਾਡੇ ਨਾਲ ਲੱਗੇ, ਸਾਨੂੰ ਗੈਰ ਨਾ ਕੀ ਹੁਣ ਠੀਕ ਹੈ ਦਾਦਾ ਜੀ। ਦਾਦਾ ਬੂ ਮੈਂ ਤੁਹਾਨੂੰ ਇਹਦੇ ਨਾਲ ਤੁਹਾਡੇ ਸਾਰੇ ਕੰਮ ਕਰਾਂਗਾ, ਅੱਜ ਤੋਂ ਬਾਅਦ ਮੈਂ ਤੁਹਾਡੀ ਖਿਦਮਤ ਕਰਾਂਗਾ ਦਾਦਾ ਬੂ। ਮੇਰਾ ਸਾਰਾ ਕੁਝ ਦੇਖੋ ਆਪ ਦਾਦਾ ਬੂ ਜੀ ਨੂੰ। ਆ ਪੁੱਤ ਗੱਲ ਸੁਣ ਲੈ। ਹਾਂਜੀ ਦਾਦਾ ਬੂ। ਆ ਕੁੜੀਏ ਹਾਂਜੀ ਆ ਪਾਣੀ ਘੁੱਟ ਲੈ ਗਿਆ। ਜਾਂ ਪਾਣੀ ਪਿਲਾ ਦਾਦਾ ਬੂ ਨੂੰ। ਦਾਦਾ ਬੂ ਤੇ ਤੁਸੀਂ ਕੋਈ ਕੰਮ ਕਰ ਲਓ। ਦਾਦਾ ਬੂ ਮੈਂ ਚੱਦਰ ਸਹੀ ਕਰਤੀ। ਤੁਸੀਂ ਮੈਨੂੰ ਦਾਦਾ ਦੱਸੋ ਬੂ ਕੀ ਮੈਂ ਤੁਹਾਡਾ ਕਰਨਾ ਸਾਰਾ ਬਗੀਚਾ ਸਹੀ ਕਰ ਦੇਣਾ। ਮੈਂ ਕਰਦਾ। ਦਾਦਾ ਬੂ ਤੁਸੀਂ ਇਹਦੀ ਫਿਕਰ ਨਹੀਂ ਕਰਨੀ ਬਗੀਚੇ ਦੀ, ਇਹ ਸਾਰੀਆਂ ਚੀਜ਼ਾਂ ਨੂੰ ਪਾਣੀ ਮੈਂ ਲਾਉਣਾ ਵਾ। ਪਾਣੀ ਦਾਦਾ ਬੂ ਮੈਂ ਦਰਖਤਾਂ ਨੂੰ ਪਾਣੀ ਲਾਤਾ। ਦਾਦਾ ਬੂ ਮੈਂ ਦਰਖਤਾਂ ਨੂੰ ਪਾਣੀ ਲਾਤਾ, ਦੇਖੋ ਦਰਖਤ ਕਿਵੇਂ ਵੱਧਦੇ। ਦਾਦਾ ਬੂ ਮੈਂ ਨਲਕਾ ਗੇੜਨ ਡਿਆ ਵਾ। ਇਹ ਲੋ। ਦਾਦਾ ਬੂ ਮੇਰੀ ਬੇਗਮ ਵੀ ਤੁਹਾਡੀ ਖਿਦਮਤ ਕਰਦੀ, ਮੈਂ ਵੀ ਕਰਦਾ ਵਾਂ। ਪੁੱਤ ਉਸਰਾਣਾ ਦਾਦਾ ਬੂ ਮੈਂ ਦੇਖਦਾ ਮੈਂ ਕਿੰਨਾ ਕੁਝ ਜਾ ਸਕਦਾ ਵਾਂ। ਆਏ ਦਾਦਾ ਬੂ ਆ ਜਿਹੜਾ ਪਰਿੰਦਿਆਂ ਵਾਸਤੇ ਤੁਸੀਂ ਉੱਤੇ ਕੁੱਜੇ ਪਾਏ ਨੇ, ਇਹਨਾਂ 'ਚ ਦਾਣਾ ਪਾ ਦੇਵਾਂ? ਆ ਪਾਵੇ ਪੁੱਤ ਪਾਵੇ, ਇਹਨਾਂ ਦਾ ਖਿਆਲ ਕਰਨਾ ਚਾਹੀਦਾ ਵਾ। ਓਏ ਬੇਜ਼ਬਾਨ ਨੇ, ਇਹ ਦਵਾਵਾਂ ਦਿੰਦੇ ਨੇ। ਹਾਂਜੀ ਦਾਦਾ ਬੂ ਮੈਂ ਕਿੰਨਾ ਅੱਛਾ ਵਾਂ ਹਨਾ। ਆ ਕੁੜੀਏ ਭਰਾਈਓ ਲਾਲਾ ਹੱਥ ਨੂੰ। ਆ ਦਾਦਾ ਜੀ ਇੱਟ ਵਰਗੀਆਂ ਤੁਹਾਡੀਆਂ ਲੱਤਾਂ ਨੇ, ਹੁਣ ਮੈਂ ਕਿੰਨਾ ਖਲਾਵਾਂ। ਦਾਦਾ ਬੂ ਮੇਰੇ ਕੋਲ ਹੋਰ ਉੱਤੇ ਨਹੀਂ ਜਾਇਆ ਜਾਂਦਾ। ਓਏ ਆ ਜਾ ਓਏ ਕੁੱਤਿਆ। ਵਾਪਸ ਆ ਤੇ ਜਾਵਾਂ। ਤੇ ਮੈਨੂੰ ਅੱਛੂ ਨਜ਼ਰ ਆਉਂਦਾ। ਦਾਦਾ ਬੂ ਜੀ ਆ ਦੇਖੋ ਮੈਂ ਸਾਰੇ ਗਮਲਿਆਂ 'ਚ ਪਾਣੀ ਪਾਤਾ, ਕਿੱਡੇ ਸੋਹਣੇ ਪੌੜੀਆਂ 'ਚ ਸਜਾ ਦਿੱਤੇ। ਦਾਦਾ ਬੂ ਦੇਖੋ ਮੈਂ ਕਿੱਡਾ ਸੋਹਣਾ ਘਰ ਬਣਾਤਾ। ਆ ਘਰ ਪਹਿਲੇ ਹੀ ਸੋਹਣਾ ਸੀ ਓਏ। ਆ ਕੁੱਤੇ ਐਵੇਂ ਗੱਲਾਂ ਕਰੀ ਜਾਂਦਾ, ਗੰਦੀ ਨਸਲ ਦਾ। ਦਾਦਾ ਬੂ ਆ ਵੇਖੋ ਮੈਂ ਵੀ ਤੁਹਾਡੀ ਲੱਤਾਂ ਘੁੱਟਣ ਡਈ ਹਾਂ। ਹਾਂ ਪੁੱਤ ਤੁਸੀਂ ਦੱਸੋ ਅੱਜ ਮੈਂ ਤੁਹਾਡੇ ਵਾਸਤੇ ਕੀ ਬਣਾਵਾਂ? ਪੁੱਤ ਕੋਈ ਸ਼ੋਰਵਾ ਜਿਹਾ ਬਣਾ ਲਈ। ਅੱਜ ਓਏ ਛੱਡ, ਓ ਛੱਡ, ਕੀ ਦੰਦਾਂ 'ਚ ਮਾਰਨਾ ਤੂੰ? ਓ ਛੱਡ ਦਿਓ, ਮੈਂ ਝਾੜੂ ਮਾਰਨਾ ਵਾ। ਮੈਂ ਆਪਣੇ ਦਾਦੇ ਦੀ ਸੇਵਾ ਕਰੀ, ਇਸ ਘਰ 'ਚ ਮੈਂ ਝਾੜੂ ਮਾਰਨਾ। ਮੈਂ ਝਾੜੂ ਮਾਰਨਾ ਵਾ, ਮੇਰੇ ਦਾਦੇ ਬੂ ਦਾ ਘਰ ਵਾ। ਮੈਂ ਤੇਰੇ ਲੱਕ 'ਚ ਮਾਰਨਾ ਜੇ ਤੂੰ ਕੋਈ ਬਹੁਤਾ ਬੋਲਿਆ। ਆਜੂ ਛੱਡ ਦੇ ਝਾੜੂ, ਮੈਂ ਤੈਨੂੰ ਦੱਸਾਂ। ਓਏ ਸਾਰੀ ਜ਼ਿੰਦਗੀ ਸਾਡਾ ਹੱਕ ਖਾਂਦਾ ਆਇਆ, ਤੂੰ ਤਾਂ ਮੇਰੀ ਜਨਾਨੀ ਵੀ ਖਾ ਗਿਆ। ਓਏ ਤੇਰੀ ਜਨਾਨੀ ਨੂੰ ਬੜਾ ਵੇਸਣ ਲੱਗਾ ਸੀ। ਮੈਂ ਤੈਨੂੰ ਖਾ ਤਾਂ ਕੇ। ਸ਼ਰਮ ਹੀ ਨਹੀਂ ਆਉਂਦੀ, ਪਹਿਲਾਂ ਮੇਰੇ ਨਾਲ ਫਸੀ ਸੀ, ਮੁੜ ਕੇ ਤੂੰ ਉਹਦੇ ਨਾਲ ਵਿਆਹ ਕਰਾ ਲਿਆ। ਤੇਰੇ ਨਾਲ ਸਹੀ ਫਸੀ ਹੁੰਦੀ ਤੇ ਮੇਰੇ ਨਾਲ ਫਸਣੀ ਸੀ। ਤੈਨੂੰ ਤਾਂ ਪਤਾ ਨਹੀਂ ਮੈਨੂੰ ਕਿੰਨੇ ਗਿਫਟ ਦਿੱਤੇ ਆ। ਆ ਤਾਂ ਜਦੋਂ ਨਾਰਾਜ਼ਗੀ ਹੋਏ ਸਾਰੇ ਗਿਫਟ ਵਾਪਸ ਵੀ ਤਾਂ ਲੈ ਗਿਆ ਓਏ ਨਾਰਾਜ਼ਗੀ ਸਾਡੇ 'ਚ ਹੋਈ ਨਹੀਂ ਸੀ। ਮਾਮਾ ਤੂੰ ਗੇੜਾ ਦਿੱਤਾ ਉਹਨੂੰ, ਸੋਨੇ ਦੀ ਅੰਗੂਠੀ ਕਹਿ ਕੇ ਤੇ ਸਾਰੀ ਤਾਂਬੇ ਦੀ ਦਿੱਤੀ, ਮੈਨੂੰ ਸਾਰਾ ਪਤਾ ਤੇਰਾ। ਉਹ ਮੇਰੇ ਕੋਲ ਬਗੜ ਡਈ ਸੀ, ਕਹਿੰਦੀ ਸੀ ਮੇਰਾ ਪਿਆਰ ਨਾ ਕਰ, ਮੈਨੂੰ ਲੈ ਕੇ ਦੌੜ ਜਾ। ਹਾਂ ਤੇ ਤੇਰੇ ਕੋਲ ਦੌੜਿਆ ਨਹੀਂ ਸੀ ਜਾਂਦਾ ਹਨਾ। ਉਹ ਤਾਂ ਤੇਰਾ ਪਿਓ ਵੀ ਤੇਰੀ ਮਾਂ ਨੂੰ ਲੈ ਕੇ ਦੌੜ ਗਿਆ ਸੀਗਾ। ਤੁਹਾਡੇ ਘਰ ਤਾਂ ਦੌੜ ਭੱਜ ਲੱਗੀ ਰਹਿੰਦੀ ਚੱਲ ਆ। ਫੇ ਸ਼ੁਕਰ ਕਰ ਤੇਰੀ ਮਾਂ ਤਾਂ ਬਚ ਗਈ ਨੇ ਇਸ ਹਾਂ, ਗੱਲ। ਸਾਡੀ ਬਚ ਗਈ ਲੇਕਿਨ ਤੇਰੀ ਜਾਂਦੀ ਰਹੀ। ਨਾਲੇ ਤੁਸੀਂ ਦੱਸਣਾ ਅੱਜ ਕੀਮਾ ਬਣਾਉਣਾ ਜਾਂ ਕੀ ਬਣਾਉਣਾ। ਛੱਡ ਮੈਨੂੰ ਮੈਂ ਤੈਨੂੰ ਸੁੱਟ ਦੇਣਾ ਵਾ ਫਿਰ। ਮੈਂ ਕੜਿੰਗੀ ਭਰ ਨਹੀਂ ਤੈਨੂੰ। ਮੈਂ ਕੁੜੀਗੀ ਮੈਨੂੰ ਕੁੜੀਗੀ ਚੋਂ ਨਿਕਲਣਾ ਹੁੰਦਾ ਵਾ। ਤੁਸੀਂ ਲੜੀ ਜਾਣ ਡੇ ਹੋ ਨਾਲ, ਵੇਖੋ ਦਾਦਾ ਜੀ ਬੋਲਦੇ ਨਹੀਂ ਪਏ। ਕਿਸੇ ਨੇ ਸਟਾਪ ਕੀਤਾ ਹੋਣਾ। ਦਾਦਾ ਜੀ ਪਲੇਟ ਆ ਇਹਨਾਂ ਦਾ। ਇੱਧਰ ਵੇਖੋ ਤੇ ਸਹੀ ਆ ਕੇ। ਨਹੀਂ ਦਾਦਾ ਬੂ, ਦਾਦਾ ਦਾਦਾ ਬੂ, ਦਾਦਾ ਬੂ ਜੀ, ਦਾਦਾ ਦਾਦਾ
ਦਾਦਾ ਬੂ ਦਾਦਾ ਦਾਦਾ ਜੀ ਮੇਨ ਕਾਪੀ ਵੀ ਨਹੀਂ ਦੱਸੀ ਕਿੱਥੇ ਪਈ, ਕਾਗਜ਼ ਮੇਨ ਨਹੀਂ ਦੱਸੇ ਤੁਸੀਂ। ਉਹ ਦਾਦਾ ਦਾਦਾ ਉਹ ਤੂੰ ਸਾਨੂੰ ਕਰ ਗਿਆ ਸਾਦਾ। ਦਾਦਾ ਤੂੰ ਮਰ ਕੇ ਸਾਡੇ ਖਾਨਦਾਨ ਦਾ ਪਾਤਾ ਪਟਾਕਾ। ਆ ਤਾਂ ਮੇਰੀ ਗੱਲ ਨਾਲ ਲੜਿਆ ਹੀ ਨਹੀਂ। ਲੜੇ ਦਾਦਾ ਤਾਂ ਮਰ ਗਿਆ ਨਾ। ਦਾਦਾ ਕਿੱਥੇ ਪਿਆ ਤੇਰੇ ਸਕੂਲ ਦਾ ਬਰਾਦਾ? ਦਾਦਾ ਕਿੱਥੇ ਤੇਰਾ ਪੁਰਾਣਾ ਪਰਾਂਦਾ? ਦਾਦਾ ਆਖਰੀ ਗੱਲਾਂ ਨਹੀਂ ਕੀਤੀਆਂ, ਟਰ ਗਿਆ ਦਾਦਾ। ਦਾਦਾ ਕੀ ਮਕੂਆਂ ਨੇ ਟੁਰ ਗਿਆ, ਕੀ ਹੋ ਗਿਆ ਤੈਨੂੰ? ਲੇਕਿਨ ਜੋ ਵੀ ਸੀ ਦਾਦਾ ਜੀ, ਇਹਨਾਂ ਦਾ ਸਾਰਾ ਕਫਨ ਦਫਨ ਜਿਹੜਾ ਮੈਂ ਕਰਾਂਗਾ। ਓਏ ਸਕੂਨ ਕਰ, ਤੁਹਾਡੇ ਤਾਂ ਆਪਣੇ ਨਾਨਕੇ ਸਾਰੇ ਰੋੜ ਮਰੇ ਨੇ, ਤੁਹਾਡੇ ਕੋਲ ਕਿੱਥੋਂ ਕਫਨ ਦਫਨ ਦਾ ਹੋਣਾ? ਅਸੀਂ ਸਾਂਭਾਂਗੇ। ਦਾਦਾ ਉਹ ਤੂੰ ਜਿੰਨਾ ਚੁੱਪ ਹੋ ਗਿਆ, ਤੇਰੇ ਤੀਜੇ ਤੇ ਮੈਂ ਮਟਨ ਪਕਾਊਗਾ। ਉਹ ਜੇ ਮਟਨ ਪਕਾਉਣਾ ਵਾ ਪਹਿਲੇ ਮੈਨੂੰ 8 ਦਿਨ ਪਹਿਲੇ ਆਪ ਖਾਣਾ ਸ਼ੁਰੂ ਕਰੋ। ਤੈਨੂੰ ਕੀ ਪਤਾ ਸਾਡੇ ਖਾਨਦਾਨ ਚ ਕੀ ਪੱਕਦਾ ਰਿਹਾ? ਤੁਹਾਡੇ ਖਾਨਦਾਨ ਚ ਹਰਾਮ ਪੱਕਦਾ ਰਿਹਾ। ਓ ਦਾਦਾ ਆ ਜਾ ਭਰਾਵਾ, ਬਹੁਤ ਗਿਆ ਨਾ ਘਰ, ਸਿੱਧਾ ਹੀ ਲੱਗਿਆ। ਲੈ ਉਹ ਅੱਜ ਵੀ ਕੋਈ ਬਿੱਲ ਦੇਣਾ ਹੋ ਗਿਆ। ਦਾਦਾ ਕਾਗਜ਼ ਨਹੀਂ ਦੱਸੇ ਕਿੱਥੇ ਸੀ ਮੈਂ। ਕਾਗਜ਼ ਸਾਹਿਬ ਭਾਈ ਚੁੱਕੀ ਆਉਂਦਿਆ। ਵਾਲੇਕੁਮ ਸਲਾਮ। ਵਾਲੇਕੁਮ ਸਲਾਮ ਭਰਾਵਾ। ਤੁਰਗੇ ਜੀ ਬਜ਼ੁਰਗ ਬਸ ਜੀ ਕਰੀਏ, ਰੋਕ ਤੇ ਨਹੀਂ ਨਾ ਕੋਈ ਸਕਦਾ। ਓਹੋ ਹੌਸਲਾ ਕਰੋ ਜੀ, ਹੌਸਲਾ ਕਰੋ। ਅਸੀਂ ਤਾਂ ਕਰ ਲੈਣਾ ਜੀ, ਇਹਨਾਂ ਨੂੰ ਨਹੀਂ ਹੋਣ ਦਿਆ। ਮੈਨੂੰ ਵੀ ਹੌਸਲਾ ਦਿਓ। ਇਹਨਾਂ ਨੂੰ ਨਹੀਂ ਹੋਣ ਹੈ ਦਿਆ ਜੀ, ਮੇਰੇ ਕੋਲ ਵਸੀਅਤ ਲਿਖਾ ਕੇ ਗਏ ਆਪਣੀ ਮੰਮੀ ਤੇ। ਮੈਂ ਤੇ ਉਹ ਦੇਣ ਆਇਆ। ਤੁਸੀਂ ਮਹੱਲੇਦਾਰ ਨਹੀਂ? ਨਹੀਂ ਮੈਂ ਜੀ ਵਸੀਅਤ ਲਿਖਾ ਗਏ ਸੀ, ਮੈਂ ਤੇ ਉਹ ਦੇਣ ਆਇਆ। ਬਸ ਮੈਂ ਉਹਦਾ ਵੱਡਾ ਪੁੱਤਰ ਵਾ, ਤੁਸੀਂ ਆ ਜਾਓ ਮੈਨੂੰ ਦੱਸੋ। ਉਹ ਜਿਹੜਾ ਨਾ ਉਹ ਨਲਾਇਕ ਨਹੀਂ ਸੀਗਾ, ਘਰ ਨੂੰ ਕੱਢਿਆ ਸੀਗਾ, ਉਹਦਾ ਪੁੱਤਰ। ਮੈਂ ਤਾਂ ਮੇਰੇ ਪਾਪਾ ਕਰਾਚੀ ਰਹੇ ਸੀ, ਆ ਜਾਓ ਤੁਸੀਂ ਮੈਨੂੰ ਦੱਸੋ ਸਾਰਾ ਕੁਝ। ਇੱਥੇ ਵਾਰਦਾਤ ਕਰਕੇ ਗਏ ਸੀ, ਚੋਰੀ ਕਰਕੇ ਗਏ ਸੀ। ਇਹ ਮੇਰੀ ਇਹ ਬੇਗਮ। ਪਹਿਲੇ ਮੇਰੇ ਨਾਲ ਮੰਗਣੀ ਸੀ, ਮੁੜ ਕੇ ਇਹਦੀ ਬੁੱਢੀ ਹੋ ਗਈ, ਆ ਜਾਓ ਤੁਸੀਂ ਮੈਨੂੰ ਇਹਦੇ ਨਾਲ ਸਹੀ ਨਹੀਂ ਸੀ ਹੋਈ। ਇਹਨਾਂ ਨੇ ਮੰਗਣੀ ਤੇ ਜਿਹੜੀਆਂ ਸ਼ੈਵਾਂ ਦਿੱਤੀਆਂ ਨਾ, ਤੇ ਉਹ ਜਾਲੀ ਦੇ ਗਏ। ਬੜੀ ਦੇਰ ਤੱਕ ਮੇਰੇ ਨਾਲ ਸੈੱਟ ਰਹੀ, ਹੁਣ ਇਹਦੇ ਨਾਲ ਵਿਆਹ ਹੋ ਗਿਆ। ਅਜੇ ਤੱਕ ਨਹੀਂ ਸੈੱਟ ਹੋਣ ਡਈ, ਇਸੇ ਕਰਕੇ ਕੋਈ ਹੌਸਲਾ ਪਹਿਲੇ ਦਿਨ ਕਰੋ, ਸੈੱਟ ਹੌਸਲਾ ਕਰੋ, ਫੌਤਗੀ ਵਾਲਾ ਘਰ ਆ। ਬਸ ਭਾਜੀ ਇਹ ਨਾਲ ਲਾਣਾ ਦੀਆਂ ਗੱਲਾਂ ਨਹੀਂ ਸੀ ਹੋਣੀਆਂ। ਅੱਛਾ ਜੀ, ਉਹਨੂੰ ਤੇ ਅੱਲਾ ਨੂੰ ਪਿਆਰੇ ਹੋ ਗਏ ਆ। ਤੁਹਾਡੇ ਸਾਹਮਣੇ ਹੈ ਕਿ ਅਸੀਂ ਤੇ ਕੋਈ ਸ਼ੈਲ ਹੋਈ ਨਹੀਂ ਤੁਹਾਡੇ ਤੋਂ। ਉਹਨਾਂ ਦੀ ਜਿਹੜੀ ਵਸੀਅਤ ਆ ਨਾ ਜੀ, ਉਹ ਸਾਰਾ ਕੁਝ ਨਾਮ ਲਾ ਗਏ ਨੇ। ਮੇਰੇ ਲਾ ਕੇ ਹੁਣ, ਕਿਉਂਕਿ ਮੈਂ ਉਹਨਾਂ ਦੀ ਬੜੀ ਖਿਦਮਤ ਕੀਤੀ। ਕੋਈ ਨਹੀਂ ਜੀ, ਮੈਂ ਉਹਨਾਂ ਦਾ ਵੱਡਾ ਹੀ ਮੁੰਡਾ ਬਦਲੇ ਕਿਸ ਘਰ 'ਚ ਕਿਹੜਾ ਪੰਪ ਲਗਾ, ਦੇਖੋ ਦਰਖਤਾਂ ਨੂੰ ਸਾਰਾ ਨਲਕਾ ਗੇੜ ਕੇ ਪਾਣੀ ਦਿੰਦਾ ਸੀ। ਮੈਂ ਤਾਂ ਸਵੇਰੇ 7 ਵਜੇ ਪਹਿਲੀ ਵਾਰੀ ਹੱਥੀ ਐਂ ਕਰ ਦਿੰਦਾ। ਇਹ ਤਾਂ ਬਕਵਾਸ ਕਰਦਾ, ਯਕੀਨ ਮੰਨੋ। ਮੈਂ ਇੱਥੋਂ ਝਾੜੂ ਮਾਰਨਾ ਸ਼ੁਰੂ ਕਰਦਾ ਸੀ, ਉੱਪਰ ਦੇਖ ਲਓ 17 ਗਮਲੇ ਲੱਗੇ ਆ, 18 ਪੌੜੀਆਂ, ਮੈਂ ਕੱਲੇ ਚ ਸਜਾ ਕੇ ਪਾਣੀ ਪਾ ਕੇ ਭਾਜੀ ਥੱਲੇ ਆਇਆ। ਨਹੀਂ ਭਾਈ, ਇਹ ਕੰਮ ਹੀ ਝਾੜੂ ਦਾ ਕਰਦਾ ਵਾ ਨਾ, ਬਾਹਰ ਗਲੀਆਂ 'ਚ ਵੀ ਮਾਰਦਾ। ਖਿਦਮਤ ਹੈ ਭਾਜੀ ਸਾਡੇ ਦੋਵਾਂ ਦਾ ਹੀ ਸਿਸਟਮ ਦਾ ਛੱਡੋ ਹੌਸਲਾ ਤੁਸੀਂ। ਕਰੋ। ਨਹੀਂ, ਅਸੀਂ ਬੜੀ ਖਿਦਮਤ ਕੀਤੀ। ਪਤਾ ਇਹਨਾਂ ਦੀ ਜਦੋਂ ਦਰਦ ਕਰਨੀ ਹੈ, ਕੁੜੀ ਨੂੰ ਆਵਾਜ਼ ਦਿੰਦੇ ਹੁੰਦੇ ਸੀ। ਉਹ ਵਿੱਚ ਇਹ ਕਹਿਦਾ ਕਰ ਅਸੀਂ ਤਿੰਨੇ ਹੀ ਮੀਆਂ ਬੀਵੀ ਆ। ਓਏ ਹੌਸਲਾ ਕਰੋ, ਓਏ ਹੌਸਲਾ, ਮੇਰੀ ਗੱਲ ਤੇ ਸੁਣ ਲਓ ਮੇਰੀ ਪੂਰੀ ਗੱਲ। ਮੈਂ ਕਹਿਣਾ ਕੀ ਚਾਹ ਰਿਹਾ ਵਾਂ, ਭਾਜੀ ਬਹੁਤ ਸੇਵਾ ਕਰਦੇ ਇਹ ਸੀ ਜਿੰਨੀ ਜਾਇਦਾਦ ਨਾ ਜੀ, ਇਹ ਚੱਕ ਨੰਬਰ 228, ਇਹਨਾਂ ਦਾ ਰਕਬਾ ਜ਼ਮੀਨ, ਇਹ ਮਕੂਆਂ ਨੇ ਯਤੀਮਖਾਨੇ ਦੇ ਨਾਮ ਲਾ ਗਏ ਨੇ ਸਾਰਾ ਕੁਝ। ਨਹੀਂ ਇਹ ਦੇਖੋ ਤੇ ਕੋਈ ਲਿਖਿਆ ਹੋਣਾ, ਕੋਈ 5 ਮਰਲੇ, ਕੋਈ 10 ਮਰਲੇ, ਕੋਈ ਸ਼ਾਇਦ ਦਾਦਾ ਜੀ ਭਾਈ ਆਪਣੇ ਜਾਨ, ਬੱਚਿਆਂ ਵਾਸਤੇ ਛੱਡ ਕੇ ਗਏ ਨੇ। ਐਸਾ ਤੁਹਾਡਾ ਨੁੱਕਰ ਵਰਗਾ ਮੂੰਹ ਆ, ਗੌਰ ਨਾਲ ਸੁਣ ਲਓ ਗੱਲ। ਜਿੰਨੀ ਹਵੇਲੀ, ਬਾਗ, ਜਾਇਦਾਦ, ਸਾਰਾ ਕੁਝ ਯਤੀਮਖਾਨੇ ਦੇ ਨਾਮ ਲਾ ਚੁੱਕੇ ਤੇ ਨੇ। ਕੋਈ ਨੁੱਕਰ ਮਾੜੀ ਮੋਟੀ, ਕੋਈ ਮੇਨ ਦੁਕਾਨ ਜਿੱਥੇ ਬਣ ਜਾਂਦੀ ਹੋਵੇ, ਕੋਈ ਸ਼ਾਇਦ ਨਹੀਂ ਛੱਡ ਕੇ ਕੀਤਾ। ਨਹੀਂ ਸਾਰਾ ਕੁਝ ਯਤੀਮਖਾਨੇ ਨਾਮ ਲਾ ਗਏ ਨੇ। ਤੁਸੀਂ ਹੁਣ ਕੱਲ ਤੱਕ ਇਹਨਾਂ ਦਾ ਕਰੋ। ਯਤੀਮਖਾਨਾ ਤੁਹਾਡਾ? ਨਹੀਂ ਭਾਜਾ, ਮੈਂ ਤਾਂ ਵਕੀਲ ਆ, ਮੇਰੇ ਕੋਲ ਵਸੀਅਤ ਲਿਖਾ ਕੇ ਗਏ ਸੀ। ਮੈਂ ਤਾਂ ਤੁਹਾਨੂੰ ਦੇਣ ਆਇਆ। ਮੈਂ ਤਾਂ ਅੱਗੋਂ ਕੀ ਪਤਾ ਬਜ਼ੁਰਗ ਅੱਲਾ ਨੂੰ ਪਿਆਰੇ ਹੋਵੇ ਨੇ। ਮਤਲਬ ਯਤੀਮ ਫਾਇਦੇ 'ਚ ਰਹਿ ਗਏ। ਕਿੱਡਾ ਜ਼ਾਲਮ ਦਾਦਾ ਨਿਕਲਿਆ। ਤੁਸੀਂ ਵਸੀਅਤ ਲੈਂਦੇ ਜੋ ਜੇ ਰੱਖਣਾ, ਮੈਂ ਤੁਹਾਨੂੰ ਕਾਪੀ ਉੱਤੇ ਕਰਾ ਦਿੰਦਾ ਵਾ। ਹੁਣ ਤੁਸੀਂ ਕੱਲ ਤੱਕ ਇਹਨਾਂ ਦਾ ਕਰੋ ਜੋ ਕਰਨਾ, ਫਿਰ ਕੱਲ ਨੂੰ ਉਹਨਾਂ ਦੇ ਹਵਾਲੇ ਕਰੀ। ਦਿਖਾਓ ਕਿਤੇ ਮੇਰੇ ਨਾਮ ਤਾਂ ਨਹੀਂ ਲਾ ਦਿੱਤਾ। ਤੁਸੀਂ ਪੜ੍ਹੇ ਲਿਖੇ ਹੋ ਨਾ। ਮੋਹਤਰਮਾ, ਮੈਂ ਵਕੀਲ ਆ, ਮੈਂ ਸਾਰਾ ਕੁਝ ਪੜ੍ਹ ਲਿਆ ਵਾ। ਕਿਸੇ ਦਾ ਨਾਮ ਕੁਝ ਨਹੀਂ ਲਾ ਕੇ ਗਏ। ਤੁਹਾਨੂੰ ਸਾਰਾ ਮੈਂ ਕੁਝ ਕਿਹਾ ਸੀ ਨਾ, ਮੈਂ ਨਹੀਂ ਜਾਣਾ 15 ਦਿਨ ਵਾਸਤੇ ਸਿਆਪੇ ਕਰਨ ਵਾਸਤੇ। ਹੁਣ ਕਰਨਾ ਹੁਣ ਲਵਾ ਦਿੱਤਾ ਉਹਨਾਂ ਨੇ ਯਤੀਮਖਾਨੇ ਦੇ ਨਾਮ। ਆ ਜੀ, ਤੁਸੀਂ ਸਾਨੂੰ ਖਾਲੀ ਕੀ ਕਰਨਾ। ਫਾਇਦਾ ਹੋਇਆ ਉਹਨਾਂ ਦਾ? ਭਾਜੀ ਪਤਾ ਕੀ ਚੱਕਰ ਆ, ਘਰ ਦੇ ਵਿੱਚੋਂ ਵੱਡੇ ਆ ਸੀ, ਇਹਨਾਂ ਦੇ ਵਾਲਦ ਸਾਹਿਬ ਵੱਡੇ ਸੀ, ਨਾਲੇ ਇਹਨਾਂ ਦਾ ਖੂਨ ਅਜ਼ੀਜ਼ ਇਹ ਸੀ। ਸਾਂਭਿਆ ਵੀ ਇਹਨਾਂ ਨੇ, ਸੇਵਾ ਵੀ ਇਹਨਾਂ ਨੇ ਕੀਤੀ। ਇਹਨਾਂ ਨੇ ਸਾਡੇ ਨਾਲ ਯਤੀਮਾਂ ਵਾਲਾ ਸਲੂਕ ਕੀਤਾ ਵਾ। ਸਾਡੇ ਪੁੱਤ ਨੂੰ ਵੀ ਅਲੱਗਾ ਕੀਤਾ। ਮੇਰੇ ਦਾਦਾ ਲੱਗਦਾ ਸੀ, ਮੇਰੇ ਅੱਬੇ ਨੇ ਸਾਰੀ ਜ਼ਿੰਦਗੀ ਇਹਨੇ ਮੂੰਹ ਨਹੀਂ ਲਾਇਆ। ਇਹ ਤਾਂ ਐਡੇ ਗੰਦੇ ਖਾਨ ਦਾ ਨਿਕਲਿਆ। ਕੁੜੀ ਨਾਲ ਮੇਰੀ ਮੰਗਣੀ ਹੋਈ ਤੇ ਇਹਨੇ ਮੇਰੇ ਕੋਲ ਖੋਲੇ ਸੀ। ਅੱਛਾ ਜੀ, ਹੁਣ ਤੁਹਾਡੇ ਘਰ ਦਾ ਮਸਲਾ ਵਾ, ਬਹਰਾਲ ਇਹਨਾਂ ਦੀ ਹੁਣ ਤੁਸੀਂ ਕਰੋ ਆਖਰੀ ਰਸਮ। ਨਹੀਂ ਅਸੀਂ ਕੀ ਕਰਾਂਗੇ? ਇਹਨਾਂ ਚ ਅੱਛੂ ਨਜ਼ਰ ਆਉਂਦਾ ਸੀ, ਆਹ ਕਰਨਗੇ। ਮੈਂ ਸ਼ਰਟ ਤੇ ਪਾ ਕੇ ਆਇਆ ਤਾਂ ਜਦ ਮੇਰਾ ਤਾਂ ਮੰਗਣੀ ਹੋ ਕੇ ਰੌਲਾ ਮੁੱਕ ਗਿਆ, ਮੇਰੇ ਕੋਲ ਸਾਰਾ ਕੁਝ ਖੋਹ ਲਿਆ ਤੁਸੀਂ। ਭਾਈਜਾਨ, ਫਿਰ ਇਹਨਾਂ ਦਾ ਹੁਣ ਕੀ ਕਰੀਏ? ਇਹਨੂੰ ਤੁਸੀਂ ਸਿੱਧਾ ਕਰੋ ਮੈਡੀਕਲ ਯੂਨੀਵਰਸਿਟੀ ਨੂੰ, ਹਾਂਜੀ, ਉਹਨਾਂ ਨੂੰ ਦੇ ਦਿਓ ਤਾਂ ਕਿ ਨਵੇਂ ਨਵੇਂ ਤਜਰਬੇ ਕਰਨ। ਇੱਥੇ ਖਰਾਬ ਹੁੰਦੇ। ਚਲੋ ਫਿਰ ਇਹਨੂੰ ਬੈਗ ਸਮਾਨ ਤੇ ਆਪਾਂ ਪੂਰਾ ਕੀ ਫਾਇਦਾ ਹੋਇਆ ਸਾਨੂੰ ਆ ਕੇ? ਕੋਈ ਫਾਇਦਾ ਨਹੀਂ ਜੀ। ਵੱਡੇ ਮੈਂ ਆਏ ਜਿਹੜਾ ਦਾਦਾ ਕੰਮ ਜੀ। ਕਰਦਾ ਨਾ ਮੈਨੂੰ ਛੁੱਟੀ ਨਹੀਂ ਯਾਰ ਕਰਦਾ। ਤੁਹਾਡਾ ਦਾਦਾ ਵਾ ਯਾਰ, ਭਾਈ ਕਾਲੂ ਤੇਰਾ ਦਾਦਾ ਵਾ ਯਾਰ। ਭਾਜੀ ਸਾਡੇ ਦਾਦੇ ਕਹਿੰਦੇ, ਦਾਦੇ ਦੇ ਪੋਤੇ ਨੇ ਜਦ ਮੇਰੀ ਬੁੱਢੀ ਖੋਲੀ, ਮੇਰੇ ਨਾਲ ਮੰਗਣੀ ਹੋਈ ਸੀ, ਉਹ ਖੋਲੀ। ਅਸੀਂ ਤੋਂ ਕੀ ਲੈਣਾ ਦੇਣਾ ਵਾ ਸਾਡਾ? ਤੁਹਾਡੇ ਇਦਾਂ ਹੀ ਖੂਨ ਖਵਈਆ ਚੱਲਦਾ ਵਾ। ਮੇਰੇ ਅੱਬਾ ਜੀ ਨੇ ਵੀ ਇਹਦੀ ਬੇਗਮ ਖੋਲੀ। ਚਲੋ ਕਿੱਥੇ ਜਾਣਾ ਹੁਣ ਇਹਦਾ ਬੇੜਾ ਤੇ ਕਰਨਾ ਵਾ। ਕੀ ਮਸਲਾ ਹੈ? ਹਾਂ ਦਾਦਾ ਜੀ, ਦਾਦਾ ਬੂ, ਦਾਦਾ ਬੂ ਉੱਠ ਗਏ। ਦਾਦਾ ਬੂ ਉੱਠ ਗਏ। ਦਾਦਾ ਬੂ ਜੀ, ਦਾਦਾ ਮੇਰਾ ਮੌਜੂਦਾ ਹੋ ਗਿਆ। ਮੇਰੇ ਦਾਦਾ ਬੂ ਵਾਪਸ ਆ ਗਏ। ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਕਰੇਗਾ ਸੁਣੋ ਕੁੱਤੇ। ਮੇਰੇ ਦੁਆਵਾਂ ਕਬੂਲ ਹੋਈਆਂ ਵਾ। ਇਹ ਪਰਾ ਲੈ ਆ ਪੁੱਠੀ। ਦਾਦਾ ਜੀ ਤੁਹਾਡੀ ਯਖਨੀ ਬਣ ਗਈ। ਮੰਗਣੀ ਦਾ ਪੀਣਾ ਘੁੱਟ ਤੂੰ ਆਪ ਹੀ। ਚੁੱਪ ਕਰਕੇ ਬੈਠ, ਮੇਰੀ ਗੱਲ ਸੁਣੋ। ਹਾਂਜੀ ਦਾਦਾ ਜੀ। ਹਾਂਜੀ ਹਾਂਜੀ।
ਦਾਦਾ ਬਾਬੂ ਮੈਨੂੰ ਪਤਾ ਤੁਸੀਂ ਜਾਇਦਾਦ ਦਾ ਕਰਕੇ ਆਏ ਸੀ ਹੈ ਮੇਰਾ ਕਰਕੇ ਨਹੀਂ ਆਏ ਤੁਸੀਂ ਨਿਕਲ ਜਾਓ ਕੁੱਤੇ ਮੈਂ ਕੁਛ ਨਹੀਂ ਦੇਣਾ ਇੱਥੋਂ ਤੁਹਾਨੂੰ ਨਹੀਂ ਦਾਦਾ ਬਾਬੂ ਮੈਂ ਤਾਂ ਤੁਹਾਡੇ ਨਾਲ ਪ੍ਰੈਂਕ ਕਰਨ ਡਿਆ ਸੀ। ਵਕੀਲ ਸਾਹਿਬ ਮੈਨੂੰ ਸਹੀ ਕਹਿੰਦੇ ਸੀ ਕੀ ਦਾਦਾ ਬਾਬੂ ਵੀ ਆਪਣੀ ਔਲਾਦ ਪਹਿਲੇ ਚੈੱਕ ਕਰ ਲਓ ਜਾਇਦਾਦ ਦੇ ਹੱਕਦਾਰ ਹੈਗੇ ਜਾਂ ਨਹੀਂ ਤੁਸੀਂ ਜਾਇਦਾਦ ਦਾ ਕਰਕੇ ਆਏ ਹੋ ਮੇਰਾ ਕਰਕੇ ਨਹੀਂ ਆਏ ਅੱਛਾ ਵਕੀਲ ਸਾਹਿਬ ਕਹਿੰਦੇ ਸੀ ਜੇ ਤੇ ਜਾਇਦਾਦ ਦੇ ਹੱਕਦਾਰ ਹੋਏ ਤੇ ਠੀਕ ਆ ਨਹੀਂ ਤੇ ਇਹ ਜਗ੍ਹਾ ਯਤੀਮਖਾਨੇ ਦੇ ਦਿਓ ਲੋ ਇਹ ਪੁੱਠਾ ਮਸ਼ਵਰਾ ਸਾਰਾ ਇਹਨੇ ਦਿੱਤਾ ਹੈ ਇਹ ਵਕੀਲ ਸਾਰੀਆਂ ਇਦਾਂ ਦੀਆਂ ਮਤਾਂ ਤੁਸੀਂ ਦਾਦਾ ਜੀ ਨੂੰ ਤੁਸੀਂ ਦਿੰਦੇ ਹੋ? ਭਾਈ ਜਾਨ ਮੈਂ ਸਹੀ ਹੈ ਤੁਸੀਂ ਦਾਦੇ ਨੂੰ ਪੜਵਾ ਜਾਂ ਸਮਝ ਛੱਡ ਕੇ ਤੇ ਨਿਕਲ ਕੇ ਲੈ ਛੱਡ ਕੇ ਅਸੀਂ ਉੱਥੋਂ ਦੁਬਈ ਚਲੇ ਗਏ ਆ ਦਰਵਾਜ਼ੇ ਦੇ ਕੋਲ ਦਾ ਖਲੋਤੇ ਆ ਅਸੀਂ ਫਲੈਟਾਂ ਨਿਕਲਣ ਡਈਆਂ ਵਾ ਵਕੀਲ ਸਾਹਿਬ ਗੱਲ ਸੁਣੋ ਮੇਰੀ ਹਾਂਜੀ ਬਜ਼ੁਰਗੋ ਦੱਸੋ ਕੀ ਫੈਸਲਾ ਫਿਰ ਤੁਹਾਡਾ ਆ ਜਾਇਦਾਦ ਜਾ ਕੇ ਯਤੀਮਖਾਨੇ ਦੇ ਦੇ ਉਹ ਗੱਲ ਸੁਣ ਏਡਾ ਕਹਿਣੇ ਕਾਰ ਤੂੰ ਉਹ ਵਕੀਲਾ